ਮਨਜਿੰਦਰ ਸਿਰਸਾ अपॉइंटेड बीजेपी ਨੈਸ਼ਨਲ ਸੈਕਟਰੀ। ਉਹੀ ਜਿਹੜੇ ਇੱਕ ਜ਼ਮਾਨੇ ਦੇ ਵਿੱਚ ਉਹ ਕਬਜ਼ਾ ਮਾਫੀਆ ਸੀ, ਉੱਥੋਂ ਇਹਨੇ ਕਰੀਅਰ ਸ਼ੁਰੂ ਕੀਤਾ। ਸੰਬੰਧ ਦਾ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ। ਜਾ ਕੇ ਸਿਰਸੇ ਦੇ ਵਿੱਚ ਵੀ ਉਸ ਕਿਸਮ ਦੀਆਂ ਹੀ ਲੁਚਕ ਝੁੱਟੀਆਂ ਕੀਤੀਆਂ, ਨਾਲ ਸਿਰਸਾ ਲੱਗ ਗਿਆ। ਹੁਣ ਦਿੱਲੀ 'ਚ ਵੜ ਗਿਆ। ਇੰਦਰਾ ਗਾਂਧੀ ਨੇ ਜੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਜੂਨ 84 'ਚ, ਤੇ ਜਿਨ੍ਹਾਂ ਨੂੰ ਅਗਲੇ ਦਿਨਾਂ 'ਚ ਦੂਰਦਰਸ਼ਨ 'ਤੇ ਲਿਆ ਕੇ ਜਿਨ੍ਹਾਂ ਤੋਂ ਵੈਲਕਮ ਕਰਵਾਇਆ, ਉਹਨਾਂ ਦੇ ਵਿੱਚ ਜਿਹੜੇ ਨੇ ਉਹ ਦਾਰਾ ਸਿੰਘ ਹੋਏ, ਉਹ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਹੋਏ, ਉਹ ਸੰਤੋਖ ਸਿੰਘ ਰੰਧਾਵਾ ਹੋਏ। ਉਸ ਕਿਸਮ ਦੇ ਪੱਗਾਂ ਵਾਲੇ ਲਿਆ ਕੇ ਬਿਠਾਏ ਕਿ ਜੀ ਬਹੁਤ ਵਧੀਆ ਕੀਤਾ ਜੀ। ਜੇ ਤੁਸੀਂ ਆਪਣੀ ਆਈਡੈਂਟੀਟੀ, ਆਪਣੀਆਂ ਵੈਲਿਊਜ਼, ਆਪਣਾ ਕਿਰਦਾਰ ਤੁਹਾਡਾ ਨਾ ਹੋਏ, ਔਰ ਉਹਦਾ ਨਤੀਜਾ ਅੱਜ ਹਾਲਾਤ ਤਾਂ ਇਹ ਹੈ ਕਿ ਵੀ ਬੀਜੇਪੀ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ 'ਚੋਂ ਜਿਹੜੇ ਦੌੜ ਕੇ ਗਏ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਵਰਗਾ ਜਿਹੜਾ ਆਪਣੇ ਆਪ ਨੂੰ ਪਟਿਆਲਾ ਜਾਇੰਟ ਔਰ ਕੀ ਆਪਣੇ ਨਾਲ ਜੋੜਿਆ ਹੋਇਆ ਸੀ, ਕਿਸ ਲੈਵਲ ਦੇ ਲੋਕ ਕਿੰਨਿਆਂ ਦੇ ਨਾਂ ਲੈ ਜਾਣ। ਇਹ ਉਹ ਜਿਹੜੇ ਹਰ ਘੜੇ ਦਾ ਟੱਕਣ ਨੇ, ਜਾਂ ਇਹ ਉਹ ਕਹੋ ਕਿ ਕਿਸੇ ਘੜੇ ਦਾ ਟੱਕਣ ਵੀ ਨਹੀਂ, ਪਰ ਇਵੈਂਚੁਅਲੀ ਇਹ ਜਿਹੜੇ ਨੇ ਇਹਨਾਂ ਦੇ ਮੂੰਹ ਦੇ ਉੱਤੇ ਵੀ ਜਿਹੜਾ ਉਹ ਥੁੱਕਾਂ ਪੈਂਦੀਆਂ ਨੇ। ਔਰ ਇਹਨਾਂ ਦੇ ਲਈ ਕੋਈ ਲਫ਼ਜ਼ ਜਿਹੜਾ ਪੰਜਾਬੀ ਦਾ ਬਹੁਤ ਢੁਕਦਾ ਹੈ ਕਿ ਹਰਦੂ ਲਾਨਤ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीजेपी ਵੱਲੋਂ ਭਾੜੇ ਦੇ ਟੱਟੂ ਜਾਨੀ ਕਿ ਰੈਂਟਾ ਸਿੱਖਾਂ ਨੂੰ ਨਵਾਜਣ ਦਾ ਸਿਲਸਿਲਾ ਬਰਾਬਰ ਜਾਰੀ ਹੈ ਔਰ ਹੁਣ ਹਿੰਦੂ ਤਵੀ ਟਾਊਟ ਮਨਜਿੰਦਰ ਸਿਰਸਾ ਨੂੰ ਨੇਸ਼ਨ ਸੈਕਟਰੀ ਥਾਪਿਆ ਹੈ। ਹਰਦੂ ਲਾਨਤ ਹੈ ਇਹਨਾਂ ਟੁੱਕੜ ਬੋਚਾਂ ਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਵੀਰ ਸਰਬਜੀਤ ਸਿੰਘ ਹੋਰਾਂ ਨੇ ਇਹ ਕਿਹਾ ਸੀ ਕਿ ਕਿਵੇਂ ਆਪਣੇ ਹੀ ਕੁਹਾੜੀ ਦਾ ਦਸਤਾ ਬਣਦੇ ਨੇ, ਔਰ ਅਸੀਂ ਉਸ ਦੇ ਉੱਤੇ ਟਿੱਪਣੀ ਵੀ ਕੀਤੀ ਹੈ। ਪਰ ਅੱਜ ਇਸ ਤਰ੍ਹਾਂ ਦਾ ਇੱਕ ਕੁਹਾੜੀ ਦਾ ਦਸਤਾ ਔਰ ਜਿਹੜਾ ਉਹਨਾਂ ਦਾ ਭੌਂਕਾ ਲਫ਼ਜ਼ ਅਸੀਂ ਅਕਸਰ ਇਸਤੇਮਾਲ ਕਰਦੇ ਹਾਂ, ਕਿਉਂਕਿ ਜਿਵੇਂ ਉਹ ਇੱਕ ਭੌਂਪੂ ਵੀ ਹੁੰਦਾ ਜਿਹੜਾ ਹਾਰਨ ਜਿਹਨੂੰ ਕਿਹਾ ਜਾਂਦਾ, ਅਤੇ ਇੱਕ ਭੌਂਕਾ ਵੀ, ਜਿਵੇਂ ਕੁੱਤੇ ਦੇ ਨਾਲ ਜਿਹੜਾ ਉਹਦੀ ਬਾਰਕਿੰਗ ਲਈ ਲਫ਼ਜ਼ ਪੰਜਾਬੀ ਦਾ ਭੌਂਕਣਾ। ਸੋ ਇਹ ਪੋਲੀਟੀਕਲ ਪਾਰਟੀਆਂ ਨੂੰ ਜਿੱਥੇ ਉਹਨਾਂ ਨੇ ਵਿਦਨ ਜਿਸ ਕਮਿਊਨਿਟੀ ਨੂੰ ਡਿਸਟਰੋਏ ਕਰਨਾ ਹੈ, ਉਹਨਾਂ ਦੇ ਇਨਸਾਈਡਰ ਚਾਹੀਦੇ ਹੁੰਦੇ ਨੇ, ਉੱਥੇ ਉਹਨਾਂ ਨੂੰ ਉਸ ਕਿਸਮ ਦੇ ਪੋਸਟਰ ਬॉय, ਜਿਹਦੇ ਲਈ ਲਫ਼ਜ਼ ਇਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਲਫ਼ਜ਼ ਹੈ, ਜਿਹੜਾ ਉਹ ਅਕਸਰ ਮੌਲਾਨਾ ਅਬੁਲ ਕਲਾਮ ਆਜ਼ਾਦ, ਜਿਹੜਾ ਹਾਲਾਂ ਆਪਣੀ ਕੈਪੈਸਿਟੀ 'ਚ ਬਹੁਤ ਵੱਡਾ ਸਕਾਲਰ ਸੀ, ਕਾਂਗਰਸ ਦਾ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਜਾਂ ਦੂਜਾ, ਲੇਕਿਨ ਉਹ ਪਾਕਿਸਤਾਨ ਦੇ ਕਾਨਸੈਪਟ ਦੇ ਖਿਲਾਫ ਸੀ। ਉਹ ਬਿਲਕੁਲ ਗਾਂਧੀ ਔਰ ਨਹਿਰੂ ਦੀ ਲਾਈਨ ਦਾ ਪੂਰਾ ਨੈਸ਼ਨਲਿਸਟ ਸੀ ਕਿ ਜੀ ਸਾਡੇ ਤਾਂ ਪੁਰਖਿਆਂ ਦੀਆਂ ਕਬਰਾਂ ਇੱਥੇ ਨੇ, ਸਾਡਾ ਮੁਲਕ ਇਹੀ ਹੈ। ਹਾਲਾਂ ਬਾਅਦ 'ਚ ਮਰਨ ਤੋਂ ਪਹਿਲਾਂ ਉਹਨੇ ਕੀ ਲਿਖਿਆ ਔਰ ਕਿਵੇਂ ਉਹਨੇ ਕਿਹਾ ਜੀ ਇਹ 20 ਸਾਲ ਬਾਅਦ ਛਾਪਿਓ, ਉਹਦੇ 'ਚ ਵੀ ਜਿਹੜਾ ਉਹ ਪਤਾ ਨਹੀਂ ਕੀ ਗਾਇਬ ਕੀਤਾ ਕੀ ਨਹੀਂ। ਲੇਕਿਨ ਕਹਿਣ ਦਾ ਮਤਲਬ ਹੈ, ਉਹਨੂੰ ਜਦੋਂ ਮੁਹੰਮਦ ਅਲੀ ਜਿਨਾ ਐਡਰੈਸ ਕਰਦੇ ਸੀ ਤੇ ਉਹ ਉਹਨੂੰ ਕਾਂਗਰਸ ਪੋਸਟਰ ਬॉय, ਕਿਉਂਕਿ ਮੁਸਲਮਾਨਾਂ ਦੀ ਆਵਾਜ਼ ਨੂੰ ਚੁੱਪ ਕਰਾਉਣ ਲਈ ਜਾਂ ਇਹ ਦੱਸਣ ਲਈ ਕਿ ਜੀ ਸਾਰੇ ਮੁਸਲਮਾਨ ਇਹੋ ਜਿਹੇ ਨਹੀਂ, ਦੇਖੋ ਸਾਡਾ ਮੁਸਲਮਾਨ ਕਿੰਨਾ ਵੱਡਾ ਰਾਸ਼ਟਰਵਾਦੀ ਹੈ। ਸੋ ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਅੱਗੇ ਕਰ ਦਿੰਦੇ ਸੀ। ਸੋ ਇਹ ਪੁਰਾਣਾ ਇੱਕ ਰਿਹਾ, ਜੇ ਅਸੀਂ ਈਵਨ ਮੁਗਲ ਪੀਰੀਅਡ 'ਚ ਵੀ ਦੇਖੀਏ। ਹੁਣ ਅੱਜ ਜੋ ਮਰਜ਼ੀ ਇਹ ਜਿਹੜੇ ਉੱਥੇ ਹਿੰਦੂ ਤਵੀ ਨੇ ਉਹ ਆਪਣਾ ਪ੍ਰਾਚੀਨ ਤੇ ਫਲਾਣਾ ਤੇ ਗੁਲਾਮੀ ਦੀ ਗੱਲ ਕਰਨ, ਔਰੰਗਜ਼ੇਬ ਦੀ 1/3 ਫੌਜ ਜਿਹੜੀ ਆ ਉਹ ਰਾਜਪੂਤ ਹਿੰਦੂਆਂ ਦੀ ਸੀ। ਸਾਰੇ ਮੁਗਲ ਬਾਦਸ਼ਾਹਾਂ ਦੇ ਹਰਮਾਂ ਦੇ ਵਿੱਚ ਰਾਜਪੂਤ ਸ਼ਹਿਜ਼ਾਦੀਆਂ ਸੀ, ਔਰ ਉਹਨਾਂ ਨੇ ਕੋਈ ਚੁੱਕ ਕੇ ਨਹੀਂ ਸੀ ਲਿਆਂਦੀਆਂ ਹੋਈਆਂ। ਇਹਨਾਂ ਨੇ ਖੁਦ ਇਹ ਤਾਂ ਉਸ ਰੂਲ ਨੂੰ ਹੀ ਜਿਹੜਾ ਮੁਗਲ ਰਾਜਪੂਤ ਰੂਲ ਕਹਿੰਦੇ ਸੀ ਕਿ ਵੀ ਅਸੀਂ ਰਾਜ ਦੇ ਵਿੱਚ ਭਾਗੀਦਾਰ ਹਾਂ। ਅੱਜ ਉਹ ਜੋ ਮਰਜ਼ੀ ਝੂਠ ਦਾ ਜਾਂ ਦੂਸਰਾ ਪੁਲੰਦਾ ਬਣਾਈ ਜਾਣ। ਹੁਣ ਇਸ ਸਾਰੇ ਦੇ ਚੱਲਦੇ ਆ, ਅਦਰਵਾਈਜ਼ ਕਿੰਨੇ ਕੁ ਮੁਗਲ ਸੀ ਜਿਹੜੇ ਆਏ ਬਾਬਰ ਦੇ ਨਾਲ, ਕਿੰਨੀ ਕੁ ਫੌਜ ਸੀ, ਕਿਵੇਂ ਉਹ ਕਰਦੇ ਰਹੇ। ਇਸੇ ਤਰ੍ਹਾਂ ਜੇ ਅਸੀਂ ਅੰਗਰੇਜ਼ਾਂ ਦੀ ਗੱਲ ਕਰੀਏ, ਕਿਸੇ ਵੀ ਗਿਵਨ ਟਾਈਮ 'ਚ 20-25 ਹਜ਼ਾਰ ਤੋਂ ਜ਼ਿਆਦਾ ਅੰਗਰੇਜ਼ ਭਾਰਤ 'ਚ ਨਹੀਂ ਰਹੇ। ਜਦੋਂ ਉਹਨਾਂ ਨੇ ਮੁਲਕ ਛੱਡਿਆ 33 ਕਰੋੜ ਆਬਾਦੀ, 9 ਕਰੋੜ ਤਾਂ ਪਾਕਿਸਤਾਨ ਦੀ ਆਬਾਦੀ ਸੀ ਬਿਗਨਿੰਗ, ਜਦੋਂ 47 'ਚ ਵੰਡ ਹੁੰਦੀ ਹੈ। ਹੁਣ 33 ਕਰੋੜ ਲੋਕਾਂ ਦੇ ਉੱਤੇ 20,000 ਬੰਦਾ ਕਿਵੇਂ ਰੂਲ ਕਰ ਸਕਦਾ ਸੀ ਕਿ ਉਹਨਾਂ 'ਚੋਂ ਹੀ ਉਹ ਸਾਰੇ ਜਿਹੜੇ ਖਰੀਦੇ, ਕੋਈ ਰਾਏ ਬਹਾਦਰ, ਕੋਈ ਸਰਦਾਰ ਬਹਾਦਰ, ਕੋਈ ਖਾਨ ਬਹਾਦਰ, ਉਹਨਾਂ ਦੇ
ਅੰਗਰੇਜ਼ਾਂ ਦੇ ਕੁੱਤੇ ਔਰ ਫਿਰ ਅੰਗਰੇਜ਼ੀ ਰਾਜ ਦੀ ਵਜ਼ਾਹਤ ਕਰਨ ਵਾਲੇ, ਅੰਗਰੇਜ਼ੀ ਰਾਜ ਦੇ ਲਈ ਜਿਹੜਾ ਜਾਨਾ ਫੌਜ, ਬੇਸ਼ੱਕ ਅਸੀਂ ਸਿੱਖਾਂ ਦੀ ਬਹਾਦਰੀ ਜਾਂ ਵਰਲਡ ਵਾਰ ਜਾਂ ਦੂਜਿਆਂ ਦੀ ਗੱਲ, ਪਰ ਉਹ ਕਿਹਦੇ ਲਈ ਲੜ ਰਹੇ ਸੀ? ਯੂਨੀਅਨ ਜੈਕ ਦੇ ਲਈ ਲੜ ਰਹੇ ਸੀ, ਮਰਸਨਰੀ ਕਰੈਕਟਰ। ਔਰ ਇਹੀ ਰੁਝਾਨ, ਕਿਉਂਕਿ ਅੱਜ ਹਿੰਦੂਤਵਾ ਦਾ ਬੋਲਬਾਲਾ ਹੈ। ਹੁਣ ਇੰਦਰਾ ਗਾਂਧੀ ਨੇ ਜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੂਨ 84 'ਚ, ਤੇ ਜਿਨ੍ਹਾਂ ਨੂੰ ਅਗਲੇ ਦਿਨਾਂ 'ਚ ਦੂਰਦਰਸ਼ਨ ਤੇ ਲਿਆ ਕੇ ਜਿਨ੍ਹਾਂ ਤੋਂ ਵੈਲਕਮ ਕਰਵਾਇਆ, ਉਹਨਾਂ ਦੇ ਵਿੱਚ ਜਿਹੜੇ ਨੇ ਉਹ ਦਾਰਾ ਸਿੰਘ ਹੋਏ, ਉਹ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਹੋਏ, ਉਹ ਸੰਤੋਖ ਸਿੰਘ ਰੰਧਾਵਾ ਹੋਏ, ਉਸ ਕਿਸਮ ਦੇ ਪੱਗਾਂ ਵਾਲੇ ਲਿਆ ਕੇ ਬਿਠਾਏ ਕਿ ਜੀ ਬਹੁਤ ਵਧੀਆ ਕੀਤਾ ਜੀ, ਇਹ ਜਿਹੜੇ ਨੇ ਇਹਨਾਂ ਨੇ ਜਿਹੜਾ ਉਹ ਆਤੰਕਵਾਦੀਆਂ ਤੋਂ ਦਰਬਾਰ ਸਾਹਿਬ ਆਜ਼ਾਦ ਕਰਵਾ ਲਿਆ। ਹੁਣ ਬੀਜੇਪੀ ਨੇ ਜਿਸ ਤੇਜ਼ੀ ਦੇ ਨਾਲ, ਔਰ ਇਹਦੇ ਲਈ ਸਭ ਤੋਂ ਵੱਡਾ ਗੁਨਾਹਗਾਰ ਤਾਂ ਪਹਿਲਾਂ ਆਰਐਸਐਸ ਨੂੰ ਫੁੱਟ ਹੋਲਡ ਦੇਣ ਦੇ ਲਈ ਪੰਜਾਬ 'ਚ ਬਾਦਲ ਟੱਬਰ ਹੈ, ਜਿਹਨੇ ਜਨਸੰਘ ਨਾਲ ਸਾਂਝ ਪਾਈ, ਬੀਜੇਪੀ ਨਾਲ ਪਾਈ, ਪਤੀ ਪਤਨੀ ਦਾ ਰਿਸ਼ਤਾ ਦੱਸਿਆ, ਫਿਰ ਹੌਲੀ ਹੌਲੀ ਉਹਨਾਂ ਦੇ ਜਿਹੜਾ 5 ਵਾਰ ਮੁੱਖ ਮੰਤਰੀ ਬਾਦਲ ਰਿਹਾ ਪੰਜਾਬ 'ਚ, ਆਰਐਸਐਸ ਦੀਆਂ ਸ਼ਾਖਾਵਾਂ 4 ਚਫੇਰੇ, ਔਰ ਉਸ ਸਾਰੇ 'ਚੋਂ ਕਲਚਰ ਕੇ ਮੌਲੀ ਦਾ ਧਾਗਾ ਵੀ ਬੰਨਿਆ, ਜਾ ਕੇ ਉਹ ਰਮਾਇਣ ਦੇ ਪਾਠ ਵੀ ਉਹ ਸੁੱਚੇ ਲੰਗਾਹ ਵਰਗੇ ਕਰਾਉਂਦੇ ਸੀ, ਤੇ ਨਾਲ ਦੀ ਨਾਲ ਉਹ ਪੂਰਾ ਮੰਦਰ ਔਰ ਦੂਜੇ ਤੀਜੇ ਸ਼ਿਵਲਿੰਗ ਦੀ ਪੂਜਾ ਵੀ ਕਰ ਰਹੀ ਹੈ ਹਰਸਿਮਰਤ ਬਾਦਲ ਆਪ ਮੁਕਟ ਲਾ ਕੇ। ਜਿਹੜਾ ਪ੍ਰਕਾਸ਼ ਸਿੰਘ ਇਹ ਭੁੱਲ ਕੇ ਕਿ ਵੀ ਅਕਾਲੀ ਦਲ ਦਾ ਪ੍ਰਧਾਨ ਹੈ, ਆ ਸੁਖਬੀਰ ਬਾਦਲ ਤੇ ਉਹਦੇ ਮੁੰਡੇ ਦੀ ਸਿਰ ਖਿੰਡਿਆ ਹੋਇਆ ਹੋਲੀ ਖੇਡਦਿਆਂ ਦੀਆਂ ਫੋਟੋਆਂ ਅਜੇ ਕੁਝ ਸਾਲ ਪਹਿਲਾਂ ਦੀਆਂ। ਸੋ ਇਹ ਦੱਸਦੀਆਂ ਨੇ, ਦੇਖੋ ਜਦੋਂ ਤੁਹਾਡੀ ਸੈਪਰੇਸ਼ਨ ਹੁੰਦੀ ਹੈ ਕਲਚਰ ਦੀ ਜਾਂ ਆਪਣੇ ਸਿਧਾਂਤ ਦੀ ਜਾਂ ਆਪਣੀ ਲੜਾਈ ਦੀ, ਜੇ ਮਾਰਕਡ ਲਾਈਨ ਨਾ ਹੋਏ, ਤੁਸੀਂ ਉਹਨੂੰ ਜਿਹੜਾ ਉਹ ਪੋਰਸ ਕਰ ਦਿੰਦੇ ਹੋ ਕਿ ਜੀ ਇੱਧਰ ਵੀ ਹੋ, ਫਿਰ ਹਮੇਸ਼ਾ ਉਹ ਕਹਾਣੀ ਸਾਡੇ ਭਾਈ ਨਰਿੰਦਰ ਸਿੰਘ ਸੁਣਾਉਂਦੇ ਹੁੰਦੇ ਨੇ ਕਿ ਜੀ ਕਿਸੇ ਨੇ ਵਿਚਾਰੇ ਨੇ ਸੁਣਿਆ, ਉਹ ਗਰੀਬ ਸੀ, ਉਹਨੇ ਕਿਹਾ ਜੀ ਕੀ, ਉਹਨੇ ਕਿਹਾ ਜੀ ਪੈਸੇ ਨੂੰ ਪੈਸਾ ਖਿੱਚਦਾ। ਉਹ ਕਹਿੰਦਾ ਅੱਛਾ, ਉਹ ਵੀ ਗਿਆ ਕਿਤੇ ਬੈਂਕ ਦੇ ਵਿੱਚ ਜਾਂ ਜਿੱਥੇ ਵੀ, ਜਿਵੇਂ ਇੱਥੇ ਨੋਟ ਛਪਦੇ ਨੇ, ਉਹ ਡਾਲਰ ਰੱਖੇ ਹੁੰਦੇ ਨੇ, ਤੇ ਉਹਦੇ ਨਿੱਕੀ ਜਿਹੀ ਮੋਰੀ ਸੀ, ਤੇ ਉਹਨੇ ਆਪਣਾ ਵਿਚਾਰੇ ਨੇ ਰੁਪਈਆ ਕੱਢਿਆ, ਐਂ ਕਰੇ ਕਿ ਵੀ ਉਹ ਹੌਲੀ ਜਿਹਾ ਵਿੱਚ ਹੀ ਡਿੱਗ ਪਿਆ ਉਹਦੇ। ਹੁਣ ਉਹਨੂੰ ਲੱਗੇ, ਉਹਦੇ ਕੋਲ ਗਿਆ, ਲੜਨ ਲੱਗਾ ਵੀ ਤੂੰ ਤਾਂ ਕਹਿੰਦਾ ਵੀ ਪੈਸੇ ਨੂੰ ਪੈਸਾ ਖਿੱਚਦਾ। ਉਹਨੇ ਕਿਹਾ ਜ਼ਿਆਦਾ ਪੈਸਾ ਥੋੜੇ ਨੂੰ ਖਿੱਚਦਾ, ਵੀ ਤੇਰਾ ਇੱਕ ਸੀ ਉਹਨੇ ਖਿੱਚ ਲਿਆ। ਤਾਂ ਮਤਲਬ ਇਹ ਹੈ ਵੀ ਇਨ ਦਾ ਐਂਡ ਜਦੋਂ ਅਸੀਂ ਕਲਚਰਸ ਦੀ ਗੱਲ ਕਰਦੇ ਹਾਂ, ਮੈਜੋਰਿਟੀ ਦੀ ਗੱਲ ਕਰਦੇ ਹਾਂ, ਤੇ ਮੈਜੋਰਿਟੀ ਨਹੀਂ ਤੁਹਾਨੂੰ ਖਿੱਚਣਾ ਹੁੰਦਾ ਅਲਟੀਮੇਟਲੀ। ਜੇ ਤੁਸੀਂ ਆਪਣੀ ਆਈਡੈਂਟੀਟੀ, ਆਪਣੀਆਂ ਵੈਲਿਊਜ਼, ਆਪਣਾ ਕਿਰਦਾਰ ਤੁਹਾਡਾ ਨਾ ਹੋਏ, ਔਰ ਉਹਦਾ ਨਤੀਜਾ ਅੱਜ ਹਾਲਾਤ ਤਾਂ ਇਹ ਹੈ ਕਿ ਵੀ ਬੀਜੇਪੀ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ 'ਚੋਂ ਜਿਹੜੇ ਦੌੜ ਕੇ ਗਏ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਵਰਗਾ ਜਿਹੜਾ ਆਪਣੇ ਆਪ ਨੂੰ ਪਟਿਆਲਾ ਜਾਇੰਟ ਔਰ ਕੀ ਆਪਣੇ ਨਾਲ ਜੋੜਿਆ ਹੋਇਆ ਸੀ, ਕਿਸ ਲੈਵਲ ਦੇ ਲੋਕ ਕਿੰਨਿਆਂ ਦੇ ਨਾਂ ਲੈ ਜਾਣ। ਔਰ ਸਭ ਤੋਂ ਵਰਸਟ ਜਦੋਂ ਤੁਸੀਂ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ 'ਚ ਪ੍ਰਧਾਨ ਸੈਕਟਰੀ, ਤੁਸੀਂ ਦੇਖੋ ਕਿ ਦਿੱਲੀ ਕਮੇਟੀ, ਅੱਜ ਦਿੱਲੀ ਕਮੇਟੀ ਕਿਉਂਕਿ ਮਨਜਿੰਦਰ ਸਰਸਾ ਔਰ ਕਾਲਕਾ ਐਂਡ ਕੰਪਨੀ ਉਹ ਜਾ ਰਲੇ, ਔਰ ਮਨਜਿੰਦਰ ਸਰਸਾ, ਔਰ ਪਹਿਲਾਂ ਹੁਣ ਤੁਸੀਂ ਦੇਖੋ ਰਾਹ ਕਿਵੇਂ ਓਪਨ ਕੀਤੇ ਇਹਨਾਂ ਨੇ ਦਿੱਲੀ 'ਚ ਕਿਹਾ ਅਕਾਲੀਆਂ ਨੇ ਜੀ ਪੰਜਾਬ 'ਚ, ਕਿਉਂਕਿ ਅਕਾਲੀ ਦਲ ਬੀਜੇਪੀ ਦਾ ਹੁੰਦਾ, ਦਿੱਲੀ 'ਚ ਅਸੀਂ ਤੁਹਾਨੂੰ ਸੀਟਾਂ 4 ਦੇ ਦਿਆਂਗੇ, ਪਰ ਤੁਹਾਡੇ ਉਮੀਦਵਾਰ ਤੁਹਾਡੀ ਪਾਰਟੀ ਦੇ ਚੋਣ ਤੇ ਨਹੀਂ ਲੜਨਗੇ, ਸਾਡੇ ਤੇ ਲੜ ਲੈਣ ਉਮੀਦਵਾਰ ਤੁਹਾਡੇ। ਸੋ ਇਹ ਮਨਜਿੰਦਰ ਸਰਸਾ ਜਾਂ ਦੂਜੇ ਬੀਜੇਪੀ ਦੀ ਸੀਟ ਦੇ ਉੱਤੇ ਹੀ ਲੜਦੇ ਰਹੇ, ਬਣ ਵੀ ਗਏ। ਪਰ ਹੁਣ ਇਹ ਇੱਕ ਰਾਹ ਹੁੰਦਾ ਕਿ ਵੀ ਕੋਈ ਗੱਲ ਨਹੀਂ ਹੈ ਵੀ ਇੱਧਰ ਨੂੰ ਤੁਸੀਂ ਆ ਗਏ, ਤੇ ਜਦੋਂ ਹੁਣ ਪਾਵਰ ਹੀ ਉਹਨਾਂ ਦੇ ਕੋਲ ਹੈ, ਮਨਜਿੰਦਰ ਸਰਸੇ ਨੇ ਪ੍ਰੋਪਰਲੀ ਬੀਜੇਪੀ ਜੁਆਇਨ ਕੀਤੀ, ਦਿੱਲੀ ਕਮੇਟੀ ਉਹਨਾਂ ਦੀ ਝੋਲੀ ਪਾਈ, ਇਕੱਲਾ ਤਾਂ ਨਹੀਂ ਗਿਆ, ਨਾਲ ਦਿੱਲੀ ਕਮੇਟੀ ਲੈ ਕੇ ਗਿਆ। ਔਰ ਜ਼ਾਹਰ ਹੈ ਇਹਦੇ ਪਿੱਛੇ ਵੀ ਕਿ ਜੀ ਇਹ ਸੁਖਬੀਰ ਬਾਦਲ ਜਾਂ ਉਹਨੇ ਕਦੇ ਮੁੜ ਕੇ ਤਾਂ ਬਿਆਨਬਾਜ਼ੀ ਨਹੀਂ ਕੀਤੀ, ਇਹ ਸਭ ਸਲਾਹ ਦੇ ਨਾਲ ਹੀ ਚੱਲਦਾ। ਹੁਣ ਅੱਜ ਇਹ ਖਬਰ ਹੈ ਮਨਜਿੰਦਰ ਸਿਰਸਾ ਅਪਾਇੰਟਡ ਬੀਜੇਪੀ ਨੈਸ਼ਨਲ ਸੈਕਟਰੀ। ਹੁਣ ਉਹਨਾਂ ਨੇ, ਔਰ ਤੁਸੀਂ ਇਸ ਮਨਜਿੰਦਰ ਸਰਸੇ ਦਾ ਰੋਲ ਦੇਖੋ, ਕੋਈ ਘਟਨਾ ਪਾਕਿਸਤਾਨ 'ਚ ਹੁੰਦੀ ਹੈ ਚੰਗੀ, ਉਹਦੀ ਕੋਈ ਖਬਰ, ਕੋਈ ਅਦਰਵਾਈਜ਼ ਹੋਈ, ਸਭ ਤੋਂ ਪਹਿਲਾਂ ਭੌਂਕਾ ਜਦੋਂ ਮੈਂ ਕਿਹਾ ਇਹਨੂੰ ਬਿਠਾਇਆ ਹੁੰਦਾ ਟੀਵੀ ਦੇ ਉੱਤੇ ਕਿ ਇਹ ਉਹ ਔਰ ਦੂਜਾ, ਤੇ ਇਹਨੂੰ ਜਦੋਂ ਬਣਾਇਆ ਉਹ ਕਹਿੰਦਾ ਆਈ ਐਮ ਓਵਰਕਮ ਵਿਦ ਐਮੋਸ਼ਨਸ ਐਂਡ ਕਨਵੇ ਗ੍ਰੈਟੀਟਿਊਡ ਟੂ ਪ੍ਰਾਈਮ ਮਿਨਿਸਟਰ ਮੋਦੀ ਜੀ, ਪ੍ਰੈਜ਼ੀਡੈਂਟ ਨੱਡਾ ਜੀ, ਹੋਮ ਮਿਨਿਸਟਰ ਅਮਿਤ ਸ਼ਾਹ ਜੀ ਐਂਡ ਕਰੋੜਸ ਆਫ fellow BJP India workers. I'll do whatever I can to strengthen the work of Prime Minister Modi, who is the most Sikh friendly Prime Minister we have ever. ਕਿ ਅੱਜ ਤੱਕ ਸਿੱਖਾਂ ਨੂੰ ਮੋਦੀ ਤੋਂ ਚੰਗਾ ਜਿਹੜਾ ਕਿ ਸਿੱਖ ਦੋਸਤ ਆ ਉਹ ਮਿਲਿਆ ਹੀ ਨਹੀਂ। ਹੁਣ ਇਹ ਹੈ ਜਦੋਂ ਤੁਸੀਂ ਵਿਕਦੇ ਹੋ, ਇਹੀ ਗੱਲ ਜਦੋਂ ਗਿਆਨੀ ਜ਼ੈਲ ਸਿੰਘ ਨੂੰ
ਕਾਂਗਰਸ ਵਰਕਿੰਗ ਕਮੇਟੀ ਨੇ, ਉਦੋਂ ਗਿਆਨੀ ਦਇਆਲ ਸਿੰਘ ਹੋਮ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ, ਤੇ ਜਦੋਂ ਉਹਨੂੰ ਨੋਮੀਨੇਟ ਕੀਤਾ ਵੀ ਉਹ ਪ੍ਰੈਜ਼ੀਡੈਂਟ ਹੋਏਗਾ, ਰਾਸ਼ਟਰਪਤੀ ਹੋਏਗਾ, ਤੇ ਪਹਿਲੀ ਪ੍ਰੈਸ ਕਾਨਫਰੰਸ ਉਹਨੇ ਕੀਤੀ। पत्रकारों ने पूछा कि जी ज्ञानी जी आप अब राष्ट्रपति होंगे, प्रेसिडेंट होंगे, आप क्या करेंगे प्रेसिडेंट बनने के बाद आप? तो उन्हें क्या, क्योंकि उर्दू चंगा बोलता सी उस किस्म से, वो कहता है कि जी मैं तो नेहरू खानदान का झाड़ू बरदार हूँ, जैसा वो कहेंगे वैसा करेंगे। और अगले दिन ये खबरें ही सी कि अब नेहरू खानदान का झाड़ू बरदार भारत का राष्ट्रपति। तो आ झाड़ू बरदार जेड़ा भौंका और बद इखलाक आदमी, बद हर पक्षों ਜਿਹੜਾ ਇਸ ਕਿਸਮ ਦਾ ਜਿਹੜਾ ਕਿਰਦਾਰ ਹੈ ਇਸ ਦਾ, ਉਹੀ ਜਿਹੜੇ ਇੱਕ ਜ਼ਮਾਨੇ ਦੇ ਵਿੱਚ ਉਹ ਕਬਜ਼ਾ ਮਾਫੀਆ ਸੀ, ਉੱਥੋਂ ਇਹਨੇ ਕਰੀਅਰ ਸ਼ੁਰੂ ਕੀਤਾ। ਸੰਬੰਧ ਦਾ ਗੁਰਦਾਸਪੁਰ ਜ਼ਿਲ੍ਹੇ ਨਾਲ ਹੈ, ਜਾ ਕੇ ਸਿਰਸੇ ਦੇ ਵਿੱਚ ਵੀ ਉਸ ਕਿਸਮ ਦੀਆਂ ਹੀ ਲੁਚਕ ਝੁੱਟੀਆਂ ਕੀਤੀਆਂ, ਨਾਂ ਨਾਲ ਸਿਰਸਾ ਲੱਗ ਗਿਆ। ਹੁਣ ਦਿੱਲੀ 'ਚ ਵੜ ਗਿਆ, ਕਮੇਟੀ ਬਣ ਗਈ, ਕਮੇਟੀ ਦਾ ਪ੍ਰਧਾਨ ਬਣ ਗਿਆ, ਕਰਤਾ ਧਰਤਾ ਹੁਣ ਬੀਜੇਪੀ ਦਾ ਨੈਸ਼ਨਲ ਸੈਕਟਰੀ ਬਣ ਗਿਆ। ਔਰ ਇਹ ਹੈ ਇਹਨਾਂ ਦੀ ਕਹਾਣੀ, ਇਕੱਲੇ ਕੁਹਾੜੀ ਦੇ ਦਸਤਿਆਂ ਦੀ ਨਹੀਂ, ਇਹ ਉਹ ਜਿਹੜੇ ਹਰ ਘੜੇ ਦਾ ਟੱਕਣ ਨੇ, ਜਾਂ ਇਹ ਉਹ ਕਹੋ ਕਿ ਕਿਸੇ ਘੜੇ ਦਾ ਟੱਕਣ ਵੀ ਨਹੀਂ, ਪਰ ਇਵੈਂਚੁਅਲੀ ਇਹ ਜਿਹੜੇ ਨੇ ਇਹਨਾਂ ਦੇ ਮੂੰਹ ਦੇ ਉੱਤੇ ਵੀ ਜਿਹੜਾ ਉਹ ਥੁੱਕਾਂ ਪੈਂਦੀਆਂ ਨੇ। ਔਰ ਇਹਨਾਂ ਦੇ ਲਈ ਇੱਕੋ ਹੀ ਲਫ਼ਜ਼ ਜਿਹੜਾ ਪੰਜਾਬੀ ਦਾ ਬਹੁਤ ਢੁਕਦਾ ਹੈ ਕਿ ਹਰਦੂ ਲਾਨਤ, ਹਰਦੂ ਲਾਨਤ, हरदू लानत। जी डॉक्टर साहब थोड़ा बहुत शुक्रिया। साथ लेने ब्रेक व्यूअर्स तो इसी तरह बने रहना, मिलते हैं आफ्टर दिस शॉर्ट ब्रेक।